अस्सलाम वालेकुम दोस्तों की हाल चाल उम्मीद करदा तुसीं सारे खैर खैरियत नाल होवोगे। लो जी अज अपना दिन चढ़ गया कोई शाम के 4 वज गए ने तो सुबह हो गई सी तो मैं क्या चलो जी नहा धो लीए फ्रैश होकर थोड़े बहुत कम कार ने वो करते हैं तो अजे मैं नहा के बाहर ही निकलिया तो अपने घर आए सी मेहमान तो मैं क्या चलो तुम मेहमानों नाल मिलाने ठीक है। लो जी है अपने अंश भाई ने ठीक है मेरे सारे तो वड्डे मामू के बेटे टिकटॉक स्टार तो इंस्टा के उत्ते जिहड़े ना एक फेमस सैलेब्रिटी तो मैं क्या चलो जी तुहानूं मेहमानों नाल मिलाइए तो जिहड़ा इधर वालदा साहब जी ना वो टिकटॉक वेखी जा रही ने आपदा हुण मैनूं ये दसो कि अफतारी वास्ते फिर की लैके की आना कोई समान समून अगर कोई नहीं है करे तो दसो मैं ले आवां जाके चलो मैं वॉलेट फाड़ लवां ते अंस आया किहदे नाल तू अकेले ही है अल्लो 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 तू कहना मैं कल्ला आया तो इधर बंदा फड़िया गया। लो जी सब बहनों के एक भाई शजेब भाई शजेब भाई अफतारी कर रहे हैं 4 बजे। शजेब भाई है की तू मुर्गा उत्तों फड़िया करनी तू बड़ा लोग के अंदर बैठ ते चढ़ के बैठा है ओंदे तबीयत नहीं ठीक होगी बंदा को मेडिसिन खाता कि बंदा तबीयत नहीं ठीक हो बंदा माल्टे केले सेब खाता अच्छा ਤੁਹਾਡਾ ਮਾਲਟਾ ਹੀ ਅੜ ਗਿਆ ਮੈਂ ਕੈਮਰਾ ਇੱਧਰ ਕਰ ਲਿਆ ਤੂੰ ਮਾਲਟਾ ਖਾ ਲਾ ਪਹਿਲੇ ਸੇ ਈਜ਼ੀ ਹੋ ਜਾ ਭਾਈ ਤਬੀਅਤ ਵੀ ਆਈ ਠੀਕ ਸੀ ਤੇ ਮੈਂ ਕਿਹਾ ਰੋਜ਼ਾ ਨਾ ਹੀ ਰੱਖਿਆ ਹੈ ਅੱਛਾ ਬਾਕੀ ਸਾਰੇ ਰੋਜ਼ੇ ਖਨੇ ਆਇਦਾ ਰੋਜ਼ਾ ਨਹੀਂ ਰੱਖਿਆ ਗਿਆ ਤੇ ਮੈਂ ਉੱਪਰ ਘਰੇ ਆਇਆ ਸੀ ਤੇ ਭੁੱਖ ਹਵਾ ਲੱਗੀ ਹੋਈ ਸੀ ਤੇ ਮੈਂ ਉੱਪਰ ਤਾਂ ਲੰਮੇ ਪਈ ਸੀ ਤੇ ਮੈਂ ਚੇਪ ਕਰਕੇ ਫ੍ਰਿਜ ਖੋਲੀ ਤੇ ਮੈਂ 2-3 ਮਾਲਟੇ 2-3 ਸੇਵ ਲਿਆ ਕੇ ਤੇ ਬਹਿ ਕੇ ਮੈਂ ਤਾਂ ਖਾ ਵੀ ਕੱਢੇ ਆ ਤੂੰ ਪਾਣੀ ਕਿੱਧਰੋਂ ਆ ਗਿਆ ਮੈਂ ਤੇ ਨਹਾਣ ਡਿਆ ਸੀ ਤੇ ਮੈਂ ਅਜੇ ਬਾਹਰ ਨਿਕਲਿਆ ਵਾਸ਼ਰੂਮ ਚੋਂ ਤੇ ਅੰਸ ਵੇਖ ਦੇਖਿਆ ਮੈਂ ਕਿਹਾ ਚਲੋ ਮੈਂ ਵਲੌਗ ਵੀ ਸ਼ੁਰੂ ਕਰ ਲੈਣਾ ਵਲੌਗ ਨਹੀਂ ਸ਼ੁਰੂ ਕੀਤਾ ਤੇ ਅੰਦਰ ਮੈਂ ਆਇਆ ਤੇ ਇੱਧਰ ਜੀ ਛਾਪਾ ਪੈ ਗਿਆ ਠੀਕ ਹੈ। ਇਹ ਤੇ ਭਾਈ ਹੁਣ ਕਿੰਨਾ ਕੁ ਟਾਈਮ ਰਹਿ ਗਿਆ ਸੀ ਯਾਰ ਛੱਬੀ ਮੈਨੂੰ ਲੱਗਦਾ ਇਹਨੇ ਰੋਜ਼ਾ ਨਾ ਤੋੜਿਆ ਹੈ ਇਹ ਨਹੀਂ ਕਹਿਣ ਡਿਆ ਅੰਸ ਨੇ ਰੋਜ਼ਾ ਰੱਖਿਆ ਸੀ ਕਿ ਰੋਜ਼ਾ ਤੋੜਿਆ ਇਹਨੇ ਮੈਨੂੰ ਲੱਗਦਾ ਇਹਨੇ ਰੋਜ਼ਾ ਤੋੜਿਆ ਰੋਜ਼ਾ ਰੱਖ ਕੇ ਤੋੜਿਆ ਨਹੀਂ ਸਾਰੀ ਕੀਤੀ ਸੀ ਕਿ ਨਹੀਂ ਸਾਰੀ ਨਹੀਂ ਕੀਤੀ ਮੈਂ ਪੱਕੀ ਗੱਲ ਹੈ ਪੱਕੀ ਗੱਲ ਨਹੀਂ ਕੀਤੀ ਸੀ ਮਜ਼ਾਕ ਨਹੀਂ ਉਹਦਾ ਭੁੱਖ ਲੱਗੀ ਮੈਂ ਤਾਂ ਬਹਿ ਗਿਆ ਸੀ ਚਲੋ ਮੰਨ ਲੈਨੇ ਆ ਜੀ ਠੀਕ ਹੈ। ਤੇ ਵੈਸੇ ਜੋ ਵੀ ਹਰਕਤ ਹੈ ਇੱਕ ਗੱਲ ਕੋਈ ਨਹੀਂ ਸਹੀ ਹੁਣ ਮੇਰੇ ਮੂੰਹ 'ਚੋਂ ਪਾਣੀ ਆਣ ਡਿਆ ਲੇਕਿਨ ਇਹ ਭਾਈ ਨਹੀਂ ਮੇਰਾ ਰੋਜ਼ਾ ਮੈਂ ਤੇਰੇ ਲਈ ਹਰਕਤ ਨਹੀਂ ਕਰਨੀ। ਚਲੋ ਜੀ ਹੁਣ ਕੁਛ ਫਿਰ ਅਫਤਾਰੀ ਦਾ ਬੰਦੋਬਸਤ ਕਰੀਏ ਤੇ ਫਿਰ ਮਿਲਦੇ ਆਪਾਂ ਬਾਅਦ 'ਚ ਇਨਸ਼ਾਅੱਲਾ। ਮਹਿਮਾਨ ਜਿਹੜੇ ਸਾਡੇ ਅਫਤਾਰੀ ਤੋਂ ਜਿਹੜਾ ਨਾ ਹੁਣ ਬੜਾ ਜ਼ਿਆਦਾ ਇਸਰਾਰ ਕੀਤਾ ਉਹਨਾਂ ਨੂੰ ਕਿ ਅਫਤਾਰੀ ਕਰ ਲਓ ਤੇ ਇੱਕ ਭਾਈ ਆ ਤੇ ਅਫਤਾਰੀ ਕਰਦਾ ਫੜਿਆ ਹੀ ਗਿਆ ਸੀ ਇਹ ਜਿਹੜਾ ਆਪਣਾ ਸ਼ਜ਼ੀਬ ਭਾਈ ਠੀਕ ਹੈ ਕਿਉਂ ਇਹ ਤੇ ਤਿਲਾ ਜਾਣਾ ਯਾਰ ਨਹੀਂ ਹੁਣ ਭਾਈ ਉਹ ਵਿਚਾਰਾ ਉਹ ਰੋਜ਼ੇਦਾਰ ਹੈ ਠੀਕ ਹੈ ਰੋਜ਼ੇਦਾਰ ਦੀ ਕੋਈ ਗਲਤੀ ਨਹੀਂ ਹੈ ਅਸ਼ਦੀਪ ਭਾਈ ਦੇ ਜਿਹੜਾ ਨਾ ਰੋਜ਼ੇਦਾਰ ਵੀ ਮਾਰਿਆ ਗਿਆ ਹੁਣ ਇਹ ਕਹਿੰਦਾ ਮੈਂ ਤਾਂ ਅਫਤਾਰੀ ਕਰ ਲਈ ਮੈਂ ਤਾਂ ਜਾ ਕੇ ਅੰਦਰ ਬਿਠਾਈ ਮੈਂ ਕੋਈ ਪਿੱਛੇ ਨਾ ਆ ਜਾਵੇ ਹੁਣ ਇਹ ਕਹਿੰਦਾ ਮੈਂ ਅਫਤਾਰੀ ਕਰ ਲਈ ਤੇ ਠੀਕ ਹੈ ਹੁਣ ਉਹਨੂੰ ਬਾਲ ਨੂੰ ਅਫਤਾਰੀ ਨਹੀਂ ਕਰਨ ਦੇਣੀ ਤੇ ਉਹੀ ਉਹਨੇ ਕਰ ਲਈ ਨਾ ਦਰਅਸਲ ਉਹਨੇ ਕਰ ਲਈ ਤੇ ਹੁਣ ਉਸ ਭਾਈ ਵਿਚਾਰੇ ਨੂੰ ਅਫਤਾਰੀ ਨਹੀਂ ਕਰਨ ਦੇਣੀ ਉਹਨੂੰ ਕਹਿੰਦਾ ਨਹੀਂ ਚੱਲੀਏ ਪਿੰਡ ਨਹੀਂ ਤੁਹਾਨੂੰ ਲੱਗਦਾ ਮੈਨੂੰ ਵੇਖ ਕੇ ਮੈਂ ਖਾ ਪੀ ਲਿਆ ਅਫਤਾਰੀ ਲੱਗ ਗਈ ਮੈਨੂੰ ਹੈ ਭਾਈ ਹੁਣ ਮਿਹਨਤ ਕਰ ਤੇ ਮਿਹਨਤ ਕਰਨਾ ਸਿੱਖੋ ਮਾਂ ਪਿਓ ਦੀ ਗੱਲ ਸੁਣੋ ਮਾਂ ਪਿਓ ਸਹੀ ਗੱਲ ਕਹਿੰਦੇ ਨੇ ਕੰਮਕਾਰ ਕਰੋਗੇ ਤੁਹਾਡਾ ਮੁਸਤਕਬਲ ਅੱਛਾ ਬਣੇਗਾ। ਜੇ ਘਰ ਵਾਲੀਆਂ ਆਣਗੀਆਂ ਰੱਜ ਕੇ ਰੋਟੀ ਖਾਣਗੇ ਤੁਹਾਨੂੰ ਦੁਆਵਾਂ ਦੇਣਗੀਆਂ ਤਾਂ ਰਾਜ਼ੀ ਰਹਿਣਗੇ ਨਹੀਂ ਹੋਣਾ ਘਰ ਤੁਹਾਡੇ ਤਾਂ ਹੀ ਸੱਜਣੇ ਨੇ ਨਹੀਂ ਮੈਂ ਐਵੇਂ ਕਰਨਾ ਪਹਿਲੇ ਵਿਆਹ ਕਰਨਾ ਘਰ ਹੀ ਲੈ ਕੇ ਆਣੀ ਹੈ ਨਹੀਂ ਆ ਇਹ ਤੂੰ ਜੰਮਨ ਤੇਰਾ ਮੁੱਕਿਆ ਨਹੀਂ ਇਹ ਤੂੰ ਸਿੱਧਾ ਇਹ ਵਿਆਹ ਦੇ ਤਿਆਰ ਹੋ ਗਿਆ ਇਹ ਤੇਰੇ ਤੋਂ ਵੱਡੇ ਬੜੇ ਪਏ ਨੇ ਹਜੇ ਮੇਰੀ ਗੱਲ ਹਜੇ ਅਸਦ ਪਿਆ ਹੈ ਠੀਕ ਹੈ ਹਜੇ ਉਸ ਬਾਅਦ ਹਮਜ਼ਾ ਪਿਆ ਹਜੇ ਅੰਸ ਪਿਆ ਨਹੀਂ ਮੇਰੇ ਤੇ ਛੱਡ ਦੇਣਾ ਗੱਲ ਹੈ ਮੇਰਾ ਬੜਾ ਲੰਮਾ ਪ੍ਰੋਸੈਸ ਹੈ ਇਹ ਤੇਰੇ ਤੋਂ ਵੱਡੇ 4-5 ਬੰਦੇ ਪਏ ਫੈਮਿਲੀ ਦੇ ਵਿੱਚ ਠੀਕ ਹੈ ਇਹ ਤੇਰੇ ਤੋਂ ਵੱਡਾ ਅੰਸ ਪਿਆ ਤੇ ਤੈਨੂੰ ਹੁਣੇ ਇਹ ਪਤਾ ਕਿਉਂ ਇੰਜ ਕਰਨ ਡਿਆ ਇਹ ਕਹਿਣ ਡਿਆ ਕਿ ਵੀਡੀਓ ਜਿਹੜਾ ਨਾ ਮੇਰਾ ਅੱਬੂ ਵੇਖੇ ਤੇ ਵੇਖਣ ਤੋਂ ਬਾਅਦ ਜਿਹੜਾ ਉਹ ਮਤਲਬ ਇੰਜ ਮੂੰਹ ਨਹੀਂ ਕਹਿਣਾ ਇਸਰਾਰ ਨਹੀਂ ਕਰਨਾ ਲੇਕਿਨ ਜਿਹੜਾ ਨਾ ਉਹ ਆਪੇ ਸਮਝਦਾਰ ਜਿਹੜੇ ਨਾ ਹੁਣ ਬੰਦੇ ਨੇ ਤੇ ਉਹ ਆਪੇ ਇਸ਼ਾਰਾ ਸਮਝ ਜਾਣਗੇ ਮੇਰਾ ਕਿ ਮੇਰਾ ਪੁੱਤਰ ਜਿਹੜਾ ਨਾ ਹੁਣ ਵਿਆਹ ਮੰਗਦਾ ਹੈ ਜ਼ਮੀਨ ਚੋਂ ਨਿਕਲਿਆ ਨਹੀਂ ਗਿਆ ਤੇ ਗੱਲਾਂ ਇਦਾਂ ਭਾਈ ਜੋ ਮਰਜੀ ਹੋਏ YouTube ਵਾਲਾ ਵੀਡੀਓ ਮੇਰੇ ਬੁੱਢਲੇ ਦੀ ਨਾ ਪਹੁੰਚਾਇਆ ਤੁਹਾਡੀ ਮਿਹਰਬਾਨੀ ਇਹ ਤੇਰੇ ਬੁੱਢਲੇ ਤੱਕ ਜਿਹੜਾ ਨਾ ਮੈਂ ਲਿੰਕ ਫਾਰਵਰਡ ਕਰ ਦੇਣਾ ਅਪਲੋਡ ਕਰਕੇ ਠੀਕ ਹੈ ਮੈਂ ਨਾ ਫਾਰਵਰਡ ਕਰਾਂ ਤਾਂ ਮੈਂ ਤੁਹਾਨੂੰ ਜਿਹੜਾ ਨਾ WhatsApp ਨੰਬਰ ਦੇ ਦਾਂਗਾ ਮਾਮੂ ਦਾ ਤੇ ਤੁਸੀਂ ਸਾਰੇ ਬੰਦਿਆਂ ਨੇ ਜਿਹੜਾ ਨਾ ਹੁਣ ਮੇਰੀ ਗੱਲ ਯਾਦ ਰੱਖ ਜਾ ਕੇ ਸ਼ੇਅਰ ਕਰ ਦੇ ਹਾਂਜੀ ਮੇਰੀ ਸਾਲਗਿਰਾ ਦਾ ਤੋਹਫਾ ਨਹੀਂ ਜੇ ਭੁੱਲਣਾ ਤੇ ਮੈਂ ਲੈਣਾ ਜੇ ਕਿੱਦਾਂ ਭੋਗ ਕੇ ਕਿੱਦਾਂ ਜੀ ਐਵੇਂ ਨਹੀਂ ਤਾਂ ਮੈਂ ਆਇਆ ਕਿੱਦਾਂ ਜੀ ਹੈ ਕਿੱਦਾਂ ਨੇ ਉਹ ਮੈਂ ਨਹੀਂ ਦੱਸਣਾ ਕਿੱਦਾਂ ਨਹੀਂ ਸਾਲਗਿਰਾ ਭਾਈ ਵਾਲਦਾ ਮੇਰੀ ਨੇ ਨਾ ਸਾਲਗਿਰਾ ਕੋਈ ਡੇਟ ਡੂਟ ਤੇ ਨਹੀਂ ਰੱਖੀ ਉਹਨਾਂ ਨੇ ਕਿਹਾ 17ਵੇਂ ਰੋਜ਼ੇ ਮੇਰੀ ਪੈਦਾਇਸ਼ ਹੋਈ ਸੀ ਤੇ ਹੁਣ ਜਦੋਂ ਵੀ 17ਵਾਂ ਰੋਜ਼ਾ ਕਿਤੇ ਮਾਰਚ ਚ ਆਵੇ ਅਪ੍ਰੈਲ ਚ ਆਵੇ ਫਰਵਰੀ ਚ ਆਵੇ ਜਦੋਂ 17ਵਾਂ ਰੋਜ਼ਾ ਆਇਆ ਮੈਂ ਅਰਬੀ ਮਹੀਨੇ ਦੇ ਨਾਲ ਚੱਲਣਾ
ਅਰਬੀ ਮਹੀਨੇ ਦੇ ਨਾਲ ਚੱਲਣਾ ਹੈ, ਠੀਕ ਹੈ। ਰਮਜ਼ਾਨ ਦੇ ਨਾਲ ਚੱਲਣਾ ਤੇ ਬਸ ਜਿੱਦਣ 17 ਰਮਜ਼ਾਨ ਜਿੱਦਣ ਹੋਇਆ, ਠੀਕ ਹੈ, ਉਹ ਫਰਵਰੀ ਮਾਰਚ ਅਪ੍ਰੈਲ ਜਿਹੜਾ ਵੀ ਮਹੀਨਾ ਹੋਵੇ ਉਸ ਮਹੀਨੇ ਚ ਜਿੱਦਣ ਹੋਇਆ ਉਦੋਂ ਹੀ ਕਰ। ਪੁੱਪੋ ਕਹਿ ਰਹੀ ਹੈ 17ਵਾਂ ਰੋਜ਼ਾ ਸਹਿਰੀ ਦਾ ਟਾਈਮ, ਸਹਿਰੀ ਰੱਖਣ ਦਾ, ਉਹਦਾ ਰੱਖਣ ਦਾ ਟਾਈਮ ਮੇਰੀ ਵਿਦਾਇਤ ਦਾ ਮਤਲਬ ਕਿ ਜੀ ਨਾ ਉਥੋਂ ਸੈਰੀ ਨਾ ਕਰਕੇ ਆਈਏ ਤੇ ਢਿੱਡ ਨਾਲ ਨਹੀਂ ਆਇਆ ਨਾ, ਨਹੀਂ ਅਸੀਂ ਢਿੱਡ ਵੇਲੇ ਕਰਕੇ ਆਵਾਂਗੇ ਤੇ ਖਾ ਪੀ ਤਾਂ ਲਈ ਰੱਖ ਨਹੀਂ ਨਾਲ ਨਹੀਂ ਆਇਆ ਜੇ, ਫਿਰ ਮੇਰੇ ਕੋਲ ਇੰਨਾ ਕੁਝ ਪੱਕਣਾ ਨਹੀਂਗਾ, ਮੈਂ ਤਾਂ ਕੱਲਾ ਕੇਕ ਹੀ ਲਿਆ ਕੇ ਦੇਣਾ। ਨਹੀਂ ਆਪਾਂ ਨਹੀਂ ਉਹਨਾਂ ਦੇ ਕਹਿਣ ਦਾ ਮਕਸਦ ਪਤਾ ਕੀ ਹੈ, ਉਹਨਾਂ ਦੇ ਕਹਿਣ ਦਾ ਤੁਹਾਨੂੰ ਮਕਸਦ ਇਹ ਆ ਕਿ ਤੁਸੀਂ ਕੋਈ 15-20 ਹਜ਼ਾਰ ਦਾ ਸੂਟ ਲਿਆ ਹੈ ਜੇ, ਠੀਕ ਹੈ, ਤੇ ਬਾਕੀ ਅਸੀਂ ਤੁਹਾਨੂੰ ਇੱਥੇ ਜਿਹੜਾ ਨਾ ਸਾਰਾ ਕੁਝ ਕਰਾ ਦੇਾਂਗੇ, ਸੈਰੀ ਕਰਾ ਦੇਾਂਗੇ, ਅਗਲੇ ਦਿਨ ਇਫਤਾਰੀ ਵੀ ਕਰਾ ਕੇ ਭੇਜਾਂਗੇ, ਉਹਦੀ ਟੈਨਸ਼ਨ ਨਹੀਂ ਲੈਣੀ। ਨਹੀਂ ਸਸਤਾ ਹੀ ਲਾਇਆ ਆ, ਕੋਈ 5000 ਵਾਲਾ ਲਿਆ ਆ। ਆ ਲੈ ਚਲੋ ਰੇਟ ਹੋਰ ਘਟ ਗਿਆ। ਜੁਬਰਾਤ ਆਉਂਦਾ ਜੀ, ਉਸ ਤੋਂ ਬਾਅਦ ਜੁਬਰਾਤ ਆ ਜਾਣਾ ਹਨਾ ਜੀ। ਅਜੇ ਕਾਰੋਬਾਰ ਨਹੀਂ ਕਰਨਾ, ਜੋ ਕਾਰੋਬਾਰ ਇਹੋ ਜੇ ਭਾਂਜੋ ਜੋ ਮੇਰਾ ਆਦਤ ਲਾਈ ਜਾਂਦਾ ਲਾੜਾ, ਸਮਝਦੇ ਗੱਲ ਨੂੰ। ਉਸ ਤੋਂ ਬਾਅਦ ਜੁਬਰਾਤ ਆ ਜਾਣਾ ਜੀ। ਕਿਹੜਾ ਜੁਮੇਰਾਤ? ਇਹ ਉਹ ਜੁਮੇਰਾਤ ਤੇ ਕੇ ਮਸਜਿਦ ਜਾਣਾ? ਇਹ ਭਾਂਜਾ ਕਿ ਭਤੀਜਾ ਮੈਨੂੰ ਤੇ ਇਹ ਭੁੱਲ ਜਾਂਦਾ ਇੱਕ ਅੱਗੇ ਪਿੱਛੇ। ਇੰਨੇ ਵੇਲੇ ਹੁੰਦੇ ਇਹ ਭਤੀਜਾ ਤੇ ਵੇਖ ਲਓ, ਭਤੀਜਾ ਹੁਣ ਕਿਵੇਂ ਦੀਆਂ ਗੱਲਾਂ ਕਰੀ ਜਾਂਦਾ, ਕਹਿੰਦਾ ਸਿੱਧੇ ਭਾਈ ਥੋੜੇ ਮਿਲਣੇ ਨਾ ਫਾੜੇ ਸਾਡੇ ਤੇ ਆ ਬਹੁਤੇ ਮਿਲਦੇ ਨੇ, ਅਸੀਂ ਉੱਥੇ ਆ ਲੈ ਇਹਦੀ ਤੇ ਮੈਂ ਕਹਿੰਦਾ ਪਹਿਲੇ ਗਿੱਚੀ ਫੜ ਕੇ ਮਰੋੜਾ ਨਾ ਇੱਕ ਵਾਰੀ। ਮੈਨੂੰ ਇਹਦੀ ਸ਼ਕਲ ਹੀ ਲੱਗਣ ਡਈ ਹੈ ਦਿੱਲੀ ਮਦਰਸੇ ਵਾਲਿਆਂ ਦਾ। ਮਦਰਸੇ ਵਾਲਾ ਤੇਰਾ ਉਹ ਵਾਵਾ ਉਹ ਪਿੱਛੋਂ ਇਕੱਠਾ ਕਰਕੇ ਖਾ ਪੀ ਲੈਂਦੇ ਆ। ਚਲੋ ਜੀ ਹੁਣ ਹੋ ਗਿਆ ਜੀ ਟਾਈਮ ਬਾਬਾ ਜ਼ਿਆਦਾ ਹੋ ਗਿਆ, ਠੀਕ ਹੈ, ਤੇ ਹੁਣ ਮਹਿਮਾਨ ਮੇਰੀ ਆਪਣੇ ਐਨਕ ਨਹੀਂ ਬਣਵਾ ਕੇ ਲਿਆਂਦੀ। ਐਨਕ ਚੱਲਾਂ ਸੋਹਣੀਆਂ ਚੱਲਾਂ, ਮੈਂ ਐਨਕਾਂ ਤੈਨੂੰ ਮੈਂ ਕਹਿੰਦਾ ਨਵੀਆਂ ਲੈ ਦਾਂਗੇ, ਟੈਨਸ਼ਨ ਨਹੀਂ ਲੈਣੀ, ਨਵੀਆਂ ਲੈ ਦਾਂਗੇ ਐਨਕਾਂ। ਇਹਦਾ ਫਰੇਮ ਨਵਾਂ ਪਾਉਣਾ ਪੈਣਾ ਹੈ, ਫਰੇਮ ਟੁੱਟ ਗਿਆ ਵਾ ਤੇ ਤੁਸੀਂ ਹੁਣ ਕੀਤਾ ਕੀ ਅਭੀ ਵਿੱਚੋਂ ਆਵੇ? ਉਹ ਮੈਂ ਸਬਕ ਪੜ੍ਹ ਕੇ ਇੱਥੇ ਰੱਖੀ ਸੀ ਤੇ ਪਤਾ ਨਹੀਂ ਲੱਗਾ ਤੇ ਕਵਰ ਲੈ ਮੈਂ ਕਹਿੰਦਾ ਇਹ ਬੜੀ ਟਾਈਟ ਲੱਗਦੀ ਹੈ, ਇਹ ਵੇਖਿਓ ਜੀ, ਇੱਕ ਸ਼ੀਸ਼ਾ ਤੇ ਉਹ ਪਿਆ ਵਾ। ਇਹ ਚੈੱਕ ਕਰੋ ਇੰਜ ਕਰਕੇ। ਨਹੀਂ ਇਹ ਪਤਾ ਕਿਉਂ ਠੀਕ ਆ, ਐਨਕ ਇਹ ਸ਼ੀਸ਼ਾ ਇਹਦਾ ਹੈ ਕਿਹੜਾ ਨੀਗਾ, ਮੈਨੂੰ ਤਾਂ ਦੋ ਚ ਇੱਕ ਜਿਹਾ ਨਜ਼ਰ ਆ ਰਿਹਾ ਸੱਚੀ। ਉਹ ਕੰਮ ਬੜਾ ਖਰਾਬ ਹੈ ਮੇਰਾ ਇਹ, ਤੇ ਤੈਨੂੰ ਕਿੱਥੋਂ ਨਜ਼ਰ ਆਵੇ? ਇਧਰੋਂ ਵੀ ਉਵੇਂ ਹੀ ਹੈ, ਇਹਦੇ ਨਾਲ ਖਰਾਬ ਨਜ਼ਰ ਆਉਂਦਾ, ਇੰਜ ਸਹੀ ਨਜ਼ਰ। ਇਹ ਆਖੂ ਮਾਰਨ ਲਈ ਠੀਕ ਹੈ, ਮਤਲਬ ਇਧਰ ਸ਼ੀਸ਼ਾ ਜਿਹੜਾ ਤੁਸੀਂ ਲਾਇਆ ਇੰਜ ਕਰਨ ਵਾਸਤੇ। ਇੱਕ ਤਾਂ ਮੇਰੀ ਕੋਈ ਸੁਣ ਨਾ ਲਿਆ ਜੇ ਤੇ ਰੋਜ਼ੇ ਨਾਲ ਜ਼ਬਾਨ ਨਾ ਖਰਾਬ ਕਰੋ, ਤੇ ਉਹ ਸ਼ੀਸ਼ਾ ਵੀ ਫੜ ਤੇ ਆ ਫਰੇਮ ਵੀ ਤੇ ਇਹ ਜਿਹੜਾ ਫਰੇਮ ਨਵਾਂ ਪਵਾ ਕੇ ਲਿਆ ਦੇ। ਇਹ ਪਵਾ ਦਿੰਨੇ ਠੀਕ ਹੈ ਜੀ। ਬਹੁਤ ਪਰੇਸ਼ਾਨ ਹੋ ਗਈ ਕੱਲ। ਇਹ ਮੈਂ ਹੁਣੇ ਪਵਾ ਦੇਣਾ ਇਹਨੂੰ, ਮੈਂ ਪਾ ਲੈਣਾ ਜੇਬੀ ਚ ਨਾਲ ਹੀ ਇੰਜ। ਤੇ ਹੁਣ ਜਿਹੜਾ ਨਾ ਮਹਿਮਾਨਾਂ ਨੂੰ ਤੋਰ ਲਈਏ, ਜੇਬੀ ਚ ਨਹੀਂ ਜੇਬ ਨਹੀਂ ਜੇਬੀ ਚ ਜੇ ਦੇਸੀ ਬੰਦੇ ਆ ਅਸੀਂ ਜੇਬੀ ਵੀ ਚ। ਕੁੜਤੇ ਧੋਤੀ ਵਾਲੇ ਬੰਦੇ ਹੈ ਵੀ ਸ਼ਰੀਫ ਭਾਈ, ਤੇ ਹੁਣ ਪ੍ਰਾਹੁਣਾ ਨੂੰ ਆਵੇ ਦੇਸੀ ਬੰਦੇ ਆ, ਖਾਈ ਪੀ ਦੇ ਖੁਰਾਕ ਲੱਗਦੀ ਹੈ, ਚਲੋ ਤੁਹਾਨੂੰ ਨਹੀਂ ਜਾਣਾ ਪਤਾ। ਹਾਂ ਖਾਈ ਪੀਦਾ ਰੋਜ਼ਾ ਅਸਰ ਟਾਈਮ ਖੋਲੀ ਦਾ। ਠੀਕ ਹੋ ਗਿਆ ਜੀ, ਚੱਲਦੇ ਜੀ। ਜਾਣਾ ਤੇ ਟਾਈਮ ਨਾਲ ਜਾਓ, ਇਹਨੇ ਰਾਹ ਠੀਕ ਹੈ, ਓਕੇ ਅੱਲਾ ਹਾਫਿਜ਼। ਹਨੇਰਾ ਹੋ ਜਾਂਦਾ ਫਿਰ। ਮਿਲਦੇ ਆ ਫਿਰ ਸਵੇਰੇ ਆਪਾਂ ਇਨਸ਼ਾਅੱਲਾ। Later. ਲੋ ਜੀ ਆਪਾਂ ਪਹੁੰਚ ਗਏ ਫਾਈਨਲੀ ਘਰ, ਤੇ ਹੁਣ ਜਿਹੜਾ ਨਾ ਸਮਾਨ ਲਾਈਏ, ਸਾਰੀ ਦਾ ਟਾਈਮ ਵੀ ਨੇੜੇ ਹੈ, ਤੇ ਜਿਹੜਾ ਹੈਗਾ ਕੈਂਚ ਜਿੰਨਾ ਸਮਾਨ ਫੜਨਾ ਹੈ। ਇਹ ਸਮਾਨ ਉੱਥੇ ਜਾਂਦੇ ਨੇ, ਸਾਰੀ ਦਾ ਟਾਈਮ ਬਿਲਕੁਲ ਹੋ ਗਿਆ ਕਰੀਬ। ਆ ਲੋ ਜੀ ਸਮਾਨ ਤੁਹਾਡਾ ਆ ਗਿਆ, ਮਟਰ ਕਰ ਦਿਆਂਗੇ, ਇਹ ਤੁਹਾਡੇ ਜੂਸ ਆ ਗਿਆ, ਸਮੋਸਾ ਪੱਟੀ ਆ ਗਈ ਹੈ, ਉਸ ਤੋਂ ਬਾਅਦ ਕੁਲਫਾ ਗਿਆ ਸੀ, ਕੁਲਫਾ ਆ ਗਿਆ, ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਸਮੇਤ ਬਸ ਆ ਗਿਆ। ਮੈਂ ਨਾ ਫਰੂਟ ਲਾ ਲਾ। ਲੋ ਜੀ ਅਮਰੂਦ ਵੀ ਆ ਗਏ ਨੇ, ਸੇਬ ਵੀ ਆ ਗਏ ਨੇ ਅੱਜ। ਜੂਸ ਬਾਹਰ ਹੀ ਰਹਿਣ ਦੇ ਤੇ ਸਮਾਨ ਵੇਖ ਲਓ ਕੋਈ ਘੱਟ ਤਾਂ ਨਹੀਂ। ਅਮਰੂਦ ਆ ਗਏ ਨੇ, ਸੇਬ ਆ ਗਏ ਨੇ ਤੁਹਾਡੇ, ਇਹਨੂੰ ਵਿੱਚ ਰੱਖ ਦੇ ਫ੍ਰਿਜ ਤੇ। ਜੂਸ ਆ ਗਿਆ, ਕੁਲਫਾ ਆ ਗਿਆ, ਅੱਛਾ ਤੇ ਹੋਰ ਕੀ ਸੀ ਉਸ ਤੋਂ ਬਾਅਦ? ਜੂਸ ਕਿੱਥੇ? ਹੋਰ ਸਬਜ਼ੀ ਮਟਰ ਆ ਗਏ। ਮਟਰ ਮੈਂ ਕਹਿੰਦਾ ਇਹ ਵੇਖੋ ਕਿੰਨੇ ਮਟਰ ਲਿਆਤੇ ਨੇ, ਉਹ ਕੇਲਾ ਥੱਲੇ ਡਿੱਗ ਪਿਆ। ਮਟਰ ਇਹ ਮਟਰ ਕਰ ਦਿੱਤੇ ਨੇ ਤੁਹਾਨੂੰ, ਪੂਰੇ 2.5 ਕਿਲੋ ਮਟਰ ਲਿਆਤਾ, ਪੂਰਾ ਪੈਕਟ ਹੁੰਦਾ ਕੋਈ ਪਿਆਜ਼ ਨਾ ਕਾ ਭਾਈ ਸਾਰੇ ਦੇ ਦੇ, ਠੀਕ ਹੈ। ਖੁੱਲੇ ਮਟਰ ਕਰਦੇ ਆ। ਉਸ ਤੋਂ ਬਾਅਦ ਹੁਣ ਅਫਤਾਰੀ ਦੇ ਸਮਾਨ ਬਣਾਓ, ਮਿੰਟ ਮਾਰੋ, ਛੇਤੀ ਕਰੋ। 2000 years later. 1 ਘੰਟੇ ਦਾ ਕਹਿ ਕੇ ਗਿਆ ਸੀ ਅਫਤਾਰੀ ਤੋਂ ਬਾਅਦ, ਠੀਕ ਹੈ, ਤੇ 2:15 ਹੋ ਗਏ ਨੇ, ਤੇ ਹੁਣ ਜਿਹੜਾ ਨਾ ਮੈਨੂੰ ਪੱਕਾ ਜੀ ਗਈ ਨੇ ਕਿ ਬੇਬੇ ਕੋ ਪੈਣੇ ਗਾਲਾਂ। ਵੇਖਦੇ ਹੁਣ ਕੀ। अस्सलाम वालेकुम। नहीं ये ਤੁਸੀਂ ਕੀ ਕਰੀ ਜਾ ਰਹੇ ਜੀ? ਇਹ ਕੀ ਕਰੀ ਜਾ ਰਹੇ? ਕੰਮ 2:15 ਹੋਏ ਨੇ, ਇਹ ਸਹਿਰੀ ਦਾ ਟਾਈਮ ਹੈ ਤੇ ਤੁਸੀਂ, ਮੈਂ ਕਿਹਾ ਤੁਸੀਂ ਖਰਾਟੇ ਮਾਰ ਰਹੇ ਹੋ।
ਮੈਂ ਸੋਚ ਰਿਹਾ ਸੀ ਮੈਨੂੰ ਗਾਲਾਂ ਪੈਣਗੀਆਂ ਕਿ ਤੂੰ ਘੰਟੇ ਦਾ ਕਹਿ ਕੇ ਗਿਆ ਬਾਹਰ ਤੇ ਤੂੰ ਹੁਣ ਆਣ ਡਿਆ ਤੇ ਇਹ ਤੁਸੀਂ ਕਰਨ ਕਿਤੇ ਮੈਂ ਕਿਹਾ ਖਰਾਬ ਹੋ ਜਾਣੀ ਨਹੀਂ 2:15 ਵਜੇ ਰਾਤ ਦੇ 2:15 ਵਜੇ ਇਹ ਮਟਰ ਕਰਨੇ ਨੇ ਹੋਰ ਜ਼ਿੰਦਗੀ 'ਚ ਕੋਈ ਕੰਮ ਲੋਕ ਤੈਨੂੰ ਪਤਾ ਮੈਂ ਨਮਾਜ਼ ਪੜ੍ਹ ਕੇ ਤਸਬੀਹ ਕਰੀਏ ਤੇ ਫਿਰ ਮੇਰਾ ਦਿਲ ਨਹੀਂ ਕੀਤਾ ਸੌਣ ਨੂੰ। ਅੱਛਾ ਦਿਲ ਕੀਤਾ ਮਟਰ ਕੱਢਣ ਨੂੰ ਕਿ ਚੱਲ ਭੋਰਾ ਕੁਲਫਾ ਖਾ ਲਵਾਂ। ਹਾਂ ਫਿਰ ਮੈਂ ਖਾਦਾ ਕੁਲਫਾ। ਵਾਹ। ਤੇ ਆਉਣਾ ਨਹੀਂ ਸੀ ਛੇਤੀ। ਮੈਂ ਦਰਅਸਲ ਨਾ ਉਹ ਬਾਹਰ ਨਹੀਂ ਉਹ ਨਾ ਵਸਾਮ ਆਇਆ ਸੀ ਉਹਦੀ ਆਫਿਸ ਟਾਈਮ ਹੁਣ ਖਤਮ ਹੋਇਆ 12 ਵਜੇ ਤੇ ਉਹ ਕਹਿੰਦਾ ਥੋੜੀ ਦੇਰ ਬਹਿਨੇ ਆ ਤੇ ਬੈਠਣ ਲੱਗੇ ਬਾਹਰ ਅਜੇ ਤੇ ਉਧਰੋਂ ਆਵਾਜ਼ ਦੀ ਫੋਤੀ ਹੋ ਗਈ ਕਿਤੇ ਉਹ ਫਿਰ ਉੱਠ ਕੇ ਉਹ ਵਾਪਸ ਚਲਾ ਗਿਆ ਫਿਰ ਅਸੀਂ ਉੱਥੇ ਬੈਠੇ ਨੇ ਬਸ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਕੁਰਦੇ ਟਾਈਮ ਦਾ ਪਤਾ ਨਹੀਂ ਲੱਗਿਆ ਹੋ ਗਿਆ ਤਾਂ ਉਹ ਉਹਦੇ ਪਿੱਛੇ ਨਾ ਕੋਈ ਫੈਮਿਲੀ ਦੇ ਵਿੱਚ ਫੋਟ ਹੋ ਤੇ ਉਹ ਉਧਰ ਚਲੇ ਗਏ ਨੇ ਕੀ ਉਹਦਾ ਨਾਮ ਆ ਉਹ ਵਾਪਸ ਵਿਹਾੜੀ ਵਾਲੀ ਸਾਈਡ ਤੇ ਚਲੇ ਗਏ ਅੱਛਾ ਤੇ ਤੂੰ ਵਿਹਾੜੀ ਗਿਆ ਸੀ ਤੇ ਸਾਨੂੰ ਨਹੀਂ ਉਹ ਫੋਤਗੀ ਤੇ ਗਏ ਨੇ ਅਸੀਂ ਤੇ ਉੱਥੇ ਅਸੀਂ ਵਿਹਾੜੀ ਜਾ ਕੇ ਚੱਕਰ ਲਾ ਲੈਂਦੇ ਆ ਉੱਥੇ ਕੋਈ ਜ਼ਮੀਨ ਬੰਨਾ ਵੇਖ ਲੈਂਦੇ ਦੁਬਾਰਾ ਜਾ ਕੇ ਨਹੀਂ ਤੇ ਆ ਮਟਰਾਂ ਵਾਲਾ ਮੈਂ ਕਿਹਾ ਹੁਣ ਇੰਨੇ ਸੋਹਣੇ ਮਟਰ ਲੱਭੇ ਆ। ਅੱਛਾ ਇੰਨੇ ਸੋਹਣੇ ਮਟਰ ਲੱਭੇ ਆ ਤੇ ਇਹ ਦਿਨ ਚੜ ਗਿਆ ਤੇ ਮਟਰ ਖਰਾਬ ਹੋਏ ਨੇ ਤੇ ਰਾਤ ਦੇ 2:15 ਵਜੇ ਮਟਰ ਖਰਾਬ ਨਹੀਂ ਹੋਣੇ ਠੀਕ ਉਹ ਫ੍ਰੀ ਦੀ ਚਾਹ ਜਿਹੜੀ ਹੁੰਦੀ ਆ ਨਾ ਸਪੈਸ਼ਲ ਹੁੰਦੀ ਹੈ ਤੇ ਉਹਨੂੰ ਸੰਭਾਲ ਕੇ ਰੱਖ ਲੈਣਾ ਚਾਹੀਦਾ ਵੀ ਚਲੋ ਖਰਾਬ ਨਾ ਹੋ ਜਾਵੇ ਮੈਂ ਨਾ ਕੱਢਦੀ ਇਹ ਗਲ ਜਾਣੀ ਸੀ ਸਵੇਰ ਤੱਕ। ਚਲੋ ਇਹ ਮਟਰ ਨਹੀਂ ਹੈਗੇ ਮਟਰੀ ਆ ਤੇ ਮਟਰੀ ਮਟਰਾਂ 'ਚ ਕੀ ਫਰਕ ਹੁੰਦਾ ਨਹੀਂ ਮਟਰ ਮੋਟੇ ਮੋਟੇ ਹੁੰਦੇ ਆ ਤੇ ਇਹ ਮਟਰੀ ਆ ਤੇ ਦਾਣੇ ਮੋਟੇ ਤੇ ਜਨਾਬ ਜੀ ਇਹ ਸਾਫ਼ ਵੀ ਤਾਂ ਹੈ ਨਾ ਇਹ ਸਾਫ਼ ਵੀ ਨਹੀਂ ਤਾਂ ਹੈ। ਆ ਵੇਖ ਤੇ ਸਹੀ ਕਿੰਨੇ ਸੋਹਣੇ ਆ ਵੇ। ਤੇ ਵੇਚਦੀ ਆਪਾਂ ਸਟਾਲ ਲਾ ਦੀ ਮੈਂ ਕਹਿੰਦਾ ਸਵੇਰੇ ਵੇਚਦੀ ਕਿਉਂ ਅਸੀਂ ਆਪ ਖਾਵਾਂਗੇ ਸਵੇਰੇ ਵੇਚਦੇ ਨੇ ਬਾਕੀ ਚਲੋ ਠੀਕ ਹੈ ਜੀ ਹੁਣ ਫਿਰ ਆਪਾਂ ਸਾਰੀ ਟਾਈਮ ਮਿਲਦੇ ਹਾਂ ਹੁਣ ਸੈਂਡ ਦਾ ਟਾਈਮ ਤਾਂ ਹੋਇਆ ਤੇ ਪਿਆ ਚਲ ਮਾਸ਼ਾਅੱਲਾ ਜੀ ਅੱਜ ਦਾ ਜਿਹੜਾ ਨਾ ਆਪਾਂ ਰੋਜ਼ਾ ਰੱਖ ਲਿਆ ਸੈਰੀ ਕਰ ਲਈ ਤੇ ਹੂਟਰ ਵੱਜਣ ਲੱਗੇ ਨੇ ਮੌਲਵੀਆਂ ਨੇ ਕਹਿਤਾ ਜੀ ਟਾਈਮ ਮੁੱਕ ਚੱਲਾ ਤੇ ਚਾਵਾਂ ਪਾਣੀ ਖਿੱਚ ਲੋ ਉੱਤੇ ਹੀ ਦਹੀਂ ਉੱਤੇ ਹੀ ਚਾਹ ਉੱਤੇ ਹੀ ਪਾਣੀ ਹਰ ਸ਼ਾਇਦ ਦਰਗਮ ਬਰਗਮ ਹੋ ਗਈ ਹੈ ਠੀਕ ਹੈ ਅੰਦਰ ਜਾ ਕੇ ਭਾਵੇਂ ਜਿਹੜਾ ਨਾ ਉੱਥੇ ਭਾਵੇਂ ਅੰਦਰ ਜੰਗ ਲੱਗੀ ਹੋਵੇ ਲੇਕਿਨ ਇਹ ਹੈ ਕਿ ਹਰ ਸ਼ਾਇਦ ਸੁੱਟ ਲਈਏ ਤੇ ਭਰਾ ਤੁਹਾਡੇ ਦਾ ਢਿੱਡ ਜਿਹੜਾ ਨਾ ਮਾਸ਼ਾਅੱਲਾ ਇਸ ਟਾਈਮ ਪਾਟਨ ਤੇ ਫੁੱਲ ਆਇਆ ਪਿਆ 2 ਪਰੌਂਠੇ ਸੁੱਟ ਕੇ ਠੀਕ ਹੈ ਘਿਓ ਦੇ ਚੋਪੜੇ ਅੱਜ ਖਾਦੇ ਨੇ ਪਰਾਠੇ ਨਾਸ਼ਤੇ ਦੇ ਵਿੱਚ ਔਰ ਸੈਰੀ ਦੇ ਵਿੱਚ ਠੀਕ ਹੈ ਤੇ ਐਵੇਂ ਬੇਬੇ ਮੇਰੀ ਦੇ ਕੰਮ ਵੇਖੋ ਚਾਹ ਪੀ ਕੇ ਤੇ ਆ ਟੇਬਲ ਦੇ ਉੱਤੇ ਪਤਾ ਨਹੀਂ ਕੀ ਕੱਪ ਦੇ ਵਿੱਚ ਸੁੱਟੀਆਂ ਨੇ ਹੱਡੀਆਂ ਉੱਡੀਆਂ ਜਿਹੜੀਆਂ ਅਸੀਂ ਟੇਬਲ ਦੇ ਉੱਤੇ ਉਹ ਐਨੇ ਕਰਕੇ ਕੱਪ ਦੇ ਵਿੱਚ ਪਾ ਦਿੱਤੀ ਨਹੀਂ ਇਹ ਤੇ ਕੈਮਰੇ ਨੇ ਫੜ ਲਿਆ ਕੈਮਰੇ ਫੜ ਕਿਵੇਂ ਥੋੜੀ ਕਿ ਚਾਹ ਡੁੱਲੀ ਸੀ ਅੱਛਾ ਉਹ ਮੈਂ ਇਸ ਤਰ੍ਹਾਂ ਕਰਕੇ ਕੱਪ 'ਚ ਪਾਈ ਹੈ ਮੈਂ ਕਿਹਾ ਵੇ ਕੱਪੜਿਆਂ ਨੂੰ ਲੱਗੇ ਤੇ ਇਹ ਚਾਹ ਸੌਸਪੈਨ ਦੇ ਵਿੱਚ ਇੱਕ ਕੱਪ ਪੂਰਾ ਪਈ ਹੋਈ ਹੈ ਜੇ ਪੀਣੀ ਤੇ ਮੈਂ ਉੱਥੋਂ ਗਰਮ ਕਰਕੇ ਪਾ ਦੇਣਾ ਬਸ ਆਪਾਂ ਦੇ ਨਹੀਂ ਮੁੱਲਾ ਤੁਸੀਂ ਘੁੱਟ ਭਰ ਲੈਣਾ ਸੀ ਚਲੋ ਜੀ ਦੋਸਤੋ ਅਗਰ ਤੁਹਾਨੂੰ ਵਲੌਗ ਅੱਛਾ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਠੀਕ ਹੈ ਤੇ ਬਾਕੀ ਜਿਹੜਾ ਹੈ ਨਾ ਹੁਣ ਮੈਂ ਤੁਹਾਨੂੰ ਕੀ ਕਹਾਂ ਇੱਥੇ ਆਪਾਂ ਕਰਦੇ ਹਾਂ ਅੱਜ ਦਾ ਵਲੌਗ ਐਂਡ ਤੇ ਇਨਸ਼ਾਅੱਲਾ ਆਪਾਂ ਸਵੇਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਤੇ ਉੱਠੋ ਨਮਾਜ਼ ਪੜ੍ਹਨ ਜਾਓ ਠੀਕ ਹੈ ਅਜ਼ਾਨਾਂ ਦਾ ਟਾਈਮ ਹੋ ਗਿਆ ਸਾਰੀ ਬੰਦ ਹੋ ਗਈ ਹੈ ਤੇ ਨਮਾਜ਼ ਪੜ੍ਹੋ ਤੇ ਵਾਕ ਕਰੋ ਉਸ ਤੋਂ ਬਾਅਦ ਕੰਮਾਂ ਕਾਰਾਂ ਤੇ ਨਿਕਲ ਜਾਓ ਠੀਕ ਹੈ ਮੇਰੀ ਹੋ ਗਈ ਹੈ ਰਾਤ ਤੁਹਾਡਾ ਚੜ ਗਿਆ ਦਿਨ ਮੈਂ ਹੁਣ ਸੋਣਾ ਤੇ ਤੁਸੀਂ ਇਹ ਜਾਗਣਾ ਕੰਮ ਸ਼ਮ ਕਰੋ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੌਗ 'ਚ ਉਦੋਂ ਤੱਕ ਦਿਓ ਆਪਦੇ ਭਰਾ ਨੂੰ ਇਜਾਜ਼ਤ ਠੀਕ ਹੈ ਕੌਣ ਹੈ ਤੁਹਾਡਾ ਭਰਾ ਸਟਾਰ ਹੈ ਠੀਕ ਹੈ ਕੀ ਹੈ ਤੁਹਾਡਾ ਭਰਾ ਸਟਾਰ ਹੈ ਠੀਕ ਹੈ ਓਕੇ ਜੀ ਅੱਲਾ ਹਾਫਿਜ਼